ਐਨਰਜੀ ਦੀਆਂ ਕੀਮਤਾਂ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਈਰਾਨ ਦਾ ਜਿਹੜਾ ਗੈਸ ਫੀਲਡ ਆ, ਉਹਨੂੰ ਸਟ੍ਰਾਈਕ ਕਰਨ ਦੀ ਥ੍ਰੈਟ ਦਿੱਤੀ ਆ। ਤੇ ਇੱਕ F-35 ਜਿਹੜਾ ਆ ਅਮਰੀਕਾ ਦਾ, ਉਹ ਡਾਊਨ ਵੀ ਹੋਇਆ ਹੈਗਾ। ਐਨਮੀ ਫਾਇਰ ਉਹਦੇ 'ਚ ਸਸਪੈਕਟ ਕੀਤੀ ਜਾ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਮੈਸਿਵਲੀ ਬਲੋ ਅਪ ਦਾ ਇੰਟਾਇਰਲੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਗੈਸ ਫੀਲਡ ਹੈਗਾ ਉਸ ਨੂੰ, ਜੇ ਇਰਾਨ ਵਾਲਿਆਂ ਨੇ ਕਤਰ ਨੂੰ ਫੇਰ ਜਿਹੜਾ ਆ ਕਿਸੇ ਤਰ੍ਹਾਂ ਅਟੈਕ ਕੀਤਾ। ਜਿਹੜੀ ਲੜਾਈ ਆ ਇਹ ਵੱਧਦੀ ਹੀ ਜਾ ਰਹੀ ਹੈ, ਘਟ ਨਹੀਂ ਰਹੀ ਹੈਗੀ। ਈਰਾਨ ਨੇ ਐਨਰਜੀ ਦੇ ਸਾਈਟਸ ਜਿਹੜੇ ਗਲਫ ਸਟੇਟਸ ਦੇ ਵਿੱਚ ਹੈਗੇ ਆ, ਜਿਨ੍ਹਾਂ 'ਚ ਕਤਰ ਆ, ਹੋਰ ਏਰੀਆਜ਼ ਆ, ਉੱਥੇ ਵੀ ਜਿਹੜਾ ਹਿੱਟ ਕੀਤਾ ਹੈਗਾ। ਟਰੰਪ ਉਹਨਾਂ ਨੇ ਇਹਦੇ ਬਦਲੇ ਦੇ ਵਿੱਚ ਇਹ ਜਵਾਬ ਦਿੱਤਾ ਹੈਗਾ। ਯੂਰਪੀਅਨ ਲੀਡਰਸ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਸਟੇਬਲਾਈਜ਼ ਕੀਤੀਆਂ ਜਾ ਸਕਣ। ਕਿਸ ਤਰ੍ਹਾਂ ਜਿਹੜੀ ਸਟੇਟ ਆਫ ਹਾਰਮਜ਼ ਆ ਉਸ ਨੂੰ ਖੋਲ੍ਹਿਆ ਜਾਵੇ। ਕੁਛ ਮੁਲਕ ਜੋ ਆ ਉਹ ਹੁਣ ਅਮਰੀਕਾ ਦਾ ਸਾਥ ਵੀ ਦੇਣ ਜਾ ਰਹੇ ਹੈਗੇ ਆ। ਇੱਕ US-35 ਨੂੰ ਐਮਰਜੈਂਸੀ ਲੈਂਡ ਕਰਨਾ ਪਿਆ ਜਦੋਂ ਸਸਪੈਕਟਡ ਐਨਮੀ ਫਾਇਰ ਨੇ ਉਹਨੂੰ ਹਿੱਟ ਕੀਤਾ ਹੈਗਾ ਆ। US ਨੇ ਹਾਰਮੋਜ਼ ਦੇ ਲਾਗੇ ਮਿਜ਼ਾਈਲਸ ਦੇ ਨਾਲ ਹਿੱਟ ਕੀਤਾ ਆ। ਜੋ ਕੈਂਟ ਜੋ ਸਾਬਕਾ ਇੰਟੈਲੀਜੈਂਸ ਆਫੀਸ਼ੀਅਲ ਸੀ, ਜਿਹਨੇ ਰਿਜ਼ਾਈਨ ਕੀਤਾ ਸੀ, ਤੇ ਉਹ ਅੰਡਰ ਇਨਵੈਸਟੀਗੇਸ਼ਨ ਹੈ FBI। ਕਹਿੰਦੇ ਵੀ ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਆ ਲੀਕ ਕੀਤੀ ਹੈਗੀ ਆ। ਹੁਣ ਤੱਕ 2000 ਤੋਂ ਵੱਧ ਲੋਕਾਂ ਦੀ ਮੌਤਾਂ ਜਿਹੜੀਆਂ ਆ ਮਿਡਲ ਈਸਟ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਈਰਾਨ, ਇਜ਼ਰਾਈਲ ਨੇ ਅਮਰੀਕਨ ਸਾਰੇ ਸਟ੍ਰਾਈਕਸ ਦੇ ਵਿੱਚ 1200 ਦੇ ਕਰੀਬ ਇਰਾਨੀਅਨ ਲੋਕ ਮਾਰੇ ਜਾ ਚੁੱਕੇ ਆ। 850 ਦੇ ਕਰੀਬ ਲੈਬਨਾਨ, ਕਿਉਂਕਿ ਇਜ਼ਰਾਈਲ ਵਾਲਿਆਂ ਨੇ ਉੱਥੇ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਹੈਗੀ ਆ। ਇਜ਼ਰਾਈਲ 'ਚ ਵੀ 13 ਜਾਣਿਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਹ ਜਿਹੜਾ ਗੈਸ ਫੀਲਡ ਦੇ ਉੱਤੇ ਜਿਹੜਾ ਅਟੈਕ ਆ ਉਹ ਕਾਫੀ ਇਹਦੇ ਨਾਲ ਲੜਾਈ ਜਿੱਦਾਂ ਤੁਸੀਂ ਦੱਸਿਆ ਵੀ ਵਧੀ ਆ। ਕਤਰ ਨੇ ਇਹ ਕਿਹਾ ਆ ਵੀ ਉਹਨਾਂ ਦੇ ਕੋਲ 30% ਤੱਕ ਜਿਹੜੀ LNG ਸੀਗੀ, ਉਸ ਨੂੰ ਨੁਕਸਾਨ ਜਿਹੜਾ ਪਹੁੰਚਿਆ। ਕਹਿੰਦੇ ਕਈ ਮਹੀਨਿਆਂ ਤੋਂ ਕਈ ਸਾਲਾਂ ਦੀ ਜਿਹੜੀ ਆਇਲ ਆ ਜਾਂ ਉਹ ਜਿਹੜਾ ਐਨਰਜੀ ਦਾ ਸੋਰਸ ਆ ਉਹ ਸਮਾਪਤ ਜਿਹੜਾ ਹੋ ਗਿਆ। ਉਸਦੀ ਭਰਪਾਈ ਦੁਬਾਰਾ ਕਰਨ ਦੇ ਲਈ ਇੰਨਾ ਵਕਤ ਜਿਹੜਾ ਉਹ ਲੱਗ ਜਿਹੜਾ ਹੋ ਜਾਵੇਗਾ। ਹੁਣ ਗਲਫ ਦੇ ਮੁਲਕ ਇੱਕ ਹਿਸਾਬ ਦੇ ਨਾਲ ਬੜੇ ਸ਼ਸ਼ੋਪੰਚ ਆ, ਟੈਨਸ਼ਨ 'ਚ ਇਸ ਗੱਲੋਂ ਆਏ ਹੋਏ ਆ ਵੀ ਕੀ ਈਰਾਨ ਜਦੋਂ ਮਰਜ਼ੀ ਸਟ੍ਰੇਟ ਆਫ ਹਾਰਮਜ਼ ਨੂੰ ਅੱਗੇ ਬੰਦ ਕਰ ਸਕਦਾ। ਮੰਨ ਲਓ ਜੇ ਕੱਲ ਨੂੰ ਲੜਾਈ ਇਹ ਬੰਦ ਵੀ ਹੋ ਜਾਂਦੀ ਆ, ਪਰ ਬੇਸਿਕਲੀ ਈਰਾਨ ਨੇ ਇਹ ਦਿਖਾ ਦਿੱਤਾ ਵੀ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਕਰ ਸਕਦਾ ਹੈਗਾ ਆ। ਗਲਫ ਦੇ ਮੁਲਕਾਂ ਦੇ ਵਿੱਚੋਂ ਅਮਰੀਕਨ ਬੇਸਾਂ ਨੂੰ ਚੱਕਣ ਦੀ ਜਿਹੜੀ ਗੱਲ ਆ, ਬਾਰ-ਬਾਰ ਈਰਾਨ ਉਹਨਾਂ ਮੁਲਕਾਂ ਨੂੰ ਆਖ ਰਿਹਾ ਆ। ਈਰਾਨ ਦੇ ਜਿਹੜੇ ਪਹਿਲਾਂ ਇੱਕ ਗੈਸ ਭੰਡਾਰ ਦੇ ਜਿਹੜਾ ਆਇਲ ਫੀਲਡ ਆ ਉਸ ਦੇ ਉੱਤੇ ਇਜ਼ਰਾਈਲ ਨੇ ਕੱਲ੍ਹ ਹਮਲਾ ਕੀਤਾ। ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਨੇ ਇਹ ਜਿਹੜੇ ਹਮਲੇ ਕਰ ਦਿੱਤੇ ਆ, ਜਿਸ ਦੇ ਕਰਕੇ ਦੁਨੀਆ ਭਰ ਦੇ ਵਿੱਚ ਹੁਣ ਤੇਲ ਦੀਆਂ ਕੀਮਤਾਂ ਖਾਸੀਆਂ ਜਿਹੜੀਆਂ ਉਹ ਵੱਧ ਜਿਹੜੀਆਂ ਚੁੱਕੀਆਂ ਆ। ਇੱਕ ਜਿਹੜੀ ਹਰਜੋਤ ਸਿੰਘ ਜੀ, ਇਹ ਆਪਾਂ